ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੀਬੀਸੀ ਦੀ 5th ਸਟੇਟ ਡਾਕੂਮੈਂਟਰੀ ਤੇ ਵੱਡਾ ਬਿਆਨ ਆਇਆ ਹੈ। ਜਦੋਂ ਉਹਨਾਂ ਤੋਂ ਇਸ ਡਾਕੂਮੈਂਟਰੀ ਬਾਰੇ ਅਤੇ ਭਾਰਤ ਦੁਆਰਾ ਇਸ ਨੂੰ ਬੈਨ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਦੀ ਰੱਖਿਆ ਕਰਨਾ ਅਤੇ ਪੱਤਰਕਾਰਾਂ ਲਈ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਦੇ ਯੋਗ ਹੋਣਾ ਮਹੱਤਵਪੂਰਨ ਹੈ। I think it demonstrates the extent to which different countries have different approaches to freedom of speech and freedom of expression. I think it's extremely important to make sure that people have access to information and that journalists can do their job and challenge and hold governments to account. That's a value that we stand strongly for. Canada will always stand up for Canadians and stand up for the rule of law, and that's what we're doing in this case. ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧਣ ਵਾਲੇ ਦੇਸ਼ਾਂ ਵਿੱਚੋਂ ਇੱਕ ਅਤੇ ਪ੍ਰੈਸ ਫਰੀडम ਇੰਡੈਕਸ ਵਿੱਚ 180 ਚੋਂ 161ਵੇਂ ਸਥਾਨ ਤੇ ਹੈ। ਭਾਰਤ ਇੰਟਰਨੈਟ ਬਲੈਕਆਊਟ ਵਿੱਚ ਵੀ ਦੁਨੀਆ ਦੀ ਅਗਵਾਈ ਕਰਦਾ ਹੈ। ਭਾਰਤ ਨੇ ਜ਼ਿਆਦਾਤਰ ਸਿੱਖ ਅਤੇ ਪੰਜਾਬੀ ਖਾਤਿਆਂ ਅਤੇ ਸਮੱਗਰੀ ਤੇ ਪਾਬੰਦੀ ਲਗਾਈ ਹੈ, ਜਿਸ ਵਿੱਚ ਕਈ ਸਿੱਖ ਆਗੂਆਂ ਦੇ ਖਾਤੇ, ਕਈ ਸਿੱਖ ਨਿਊਜ਼ ਚੈਨਲਜ਼ ਦੇ ਸੋਸ਼ਲ ਮੀਡੀਆ ਅਕਾਊਂਟਸ ਵੀ ਸ਼ਾਮਿਲ ਹਨ, ਜੋ ਭਾਰਤ ਵਿੱਚ ਲਗਭਗ 1 ਸਾਲ ਤੋਂ ਸੈਂਸਰ ਕੀਤੇ ਗਏ ਹਨ। ਦੱਸ ਦਈਏ ਕਿ ਸੀਬੀਸੀ ਨਿਊਜ਼ ਦੀ ਇੱਕ ਡਾਕੂਮੈਂਟਰੀ ਤੇ ਭਾਰਤ ਨੇ ਭਾਰਤ ਵਿੱਚ ਰੋਕ ਲਗਾ ਦਿੱਤੀ ਹੈ। YouTube ਨੂੰ ਭਾਰਤ ਸਰਕਾਰ ਦੁਆਰਾ ਇਸ ਨੂੰ ਹਟਾਉਣ ਲਈ ਕਿਹਾ ਗਿਆ ਸੀ। ਇਹ ਡਾਕੂਮੈਂਟਰੀ ਪਿਛਲੇ ਸਾਲ ਕੈਨੇਡਾ ਵਿੱਚ ਕਤਲ ਕੀਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੇ ਆਧਾਰਿਤ ਸੀ। ਸੀਬੀਸੀ ਦੀ ਇਸ ਡਾਕੂਮੈਂਟਰੀ ਵਿੱਚ ਕਤਲ ਸਮੇਂ ਦੀ ਸੀਸੀਟੀਵੀ ਫੁਟੇਜ ਵੀ ਸੀ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਰਕਿੰਗ ਲੋਟ ਵਿੱਚ ਸਿੱਖ ਆਗੂ ਨੂੰ ਘੇਰਿਆ ਗਿਆ ਤੇ ਗੋਲੀਆਂ ਮਾਰੀਆਂ ਗਈਆਂ। ਕੈਨੇਡਾ ਇਸ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੀ ਸੰਭਾਵਨਾ ਪਹਿਲਾਂ ਹੀ ਜਤਾ ਚੁੱਕਿਆ ਹੈ ਤੇ ਇਸ ਬਿਆਨ ਤੋਂ ਬਾਅਦ ਕੈਨੇਡਾ ਸਰਕਾਰ ਦੀ ਭਾਰਤ ਦੇ ਇਸ ਡਾਕੂਮੈਂਟਰੀ ਨੂੰ ਭਾਰਤ ਵਿੱਚ ਬੰਦ ਕਰਨ ਤੇ ਨਾਰਾਜ਼ਗੀ ਸਾਫ਼ ਜ਼ਾਹਰ ਹੁੰਦੀ ਹੈ। What does it say that India got YouTube to block access to a CBC 5th Estate story that contains footage of the shooting of Hardeep Singh Nijjar in India? I think it demonstrates the extent to which different countries have different approaches to freedom of speech and freedom of expression. I think it's extremely important to make sure that people have access to information and that journalists can do their job and challenge and hold governments to account. That's a value that we stand strongly for. Canada will always stand up for Canadians and stand up for the rule of law, and that's what we're doing in this case.